ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 10 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦਿੱਲੀ ਦੇ ਵਿੱਚ ਜਿਹੜੇ ਧਮਾਕੇ ਹੋਏ ਨੇ। ਦਿੱਲੀ ਇੱਕ ਵਾਰੀ ਦਿੱਲੀ ਆ, ਰਾਜਧਾਨੀ ਦਿੱਲੀ ਹੈ ਧਮਾਕੇ ਦੇ ਨਾਲ, ਤੇ ਕਹਿੰਦੇ ਬਿਹਾਰ ਦੀਆਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਵਿੱਚ ਧਮਾਕੇ ਹੋ ਗਏ। ਬਿਲਕੁਲ ਪ੍ਰਵੀਨ ਜੀ, ਕੱਲ ਸਾਡੇ ਇੱਥੇ ਜਦੋਂ ਸੋਮਵਾਰ ਦੀ ਸ਼ਾਮ ਢਲ ਰਹੀ ਸੀ, ਲਗਭਗ 7 ਵਜੇ 6:52 ਤੇ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਮੈਟਰੋ ਸਟੇਸ਼ਨ ਆ ਜਿਹੜਾ, ਉਹਦੇ ਲਾਗੇ ਚਲਦੀ ਕਾਰ ਧਮਾਕਾ ਹੁੰਦਾ। I-20 ਕਾਰ ਸੀ ਤੇ ਪਿੱਛੋਂ ਧਮਾਕਾ ਹੁੰਦਾ। ਧਮਾਕੇ ਤੋਂ ਬਾਅਦ ਖਬਰ ਨਿਕਲਦੀ ਹੈ ਜੀ 11 ਬੰਦਿਆਂ ਦੀ ਮੌਤ ਹੈ, 12 ਦੀ ਮੌਤ ਹੈ। ਪਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਨਹੀਂ, 9 ਦੀ ਮੌਤ ਹੋਈ ਹੈ ਤੇ 24 ਦੇ ਕਰੀਬ ਜ਼ਖਮੀ। ਇਹ ਹੋ ਸਕਦਾ ਗਿਣਤੀ ਵੱਧ ਜਾਵੇਗੀ, ਕਿਉਂਕਿ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਤੇ ਆਲੇ ਦੁਆਲੇ ਦਾ ਘੱਟੋ ਘੱਟ 800-900 ਮੀਟਰ ਤੱਕ ਦਾ ਏਰੀਆ ਪੂਰਾ ਹਿੱਲ ਗਿਆ ਸੀ, ਇਮਾਰਤਾਂ ਹਿੱਲੀਆਂ ਸੀ। ਪਰ ਉਹ ਬਹੁਤ ਲਗਭਗ ਉਸ ਸਮੇਂ ਲਾਲ ਕਿਲੇ ਦੇ ਖੇਤਰ 'ਚ ਭਾਰੀ ਭੀੜ ਹੁੰਦੀ ਹੈ ਤੇ ਜਦੋਂ ਇਹ ਘਟਨਾ ਵਾਪਰੀ ਹੈ, ਸੋ ਇਸ ਲਈ ਬਹੁਤ ਪੀੜਦਾਇਕ ਖਬਰ ਹੈ ਕਿ ਜਿਨ੍ਹਾਂ ਦੇ ਅਜਾਈ ਮੌਤ ਹੋਈ ਹੈ। ਪਰ ਸਵਾਲ ਕਈ ਪੈਦਾ ਹੁੰਦੇ ਨੇ ਕਿ ਕੀ ਇਹ ਏਜੰਸੀਆਂ ਦੀ ਨਲਾਇਕੀ ਹੈ, ਕੀ ਇਹ ਸਾਡੇ ਸੁਰੱਖਿਆ ਤੰਤਰ ਦੀ ਕਮਜ਼ੋਰੀ ਹੈ, ਕੀ ਇਹ ਅੰਦਰੂਨੀ ਕੋਈ ਹਮਲਾ ਹੈ, ਕੀ ਇਹ ਬਾਹਰੀ ਕੋਈ ਹਮਲਾ ਹੈ, ਕੀ ਇਹਦਾ ਕੋਈ ਰਾਜਨੀਤਿਕ ਕਨੈਕਸ਼ਨ ਹੈ। ਸਾਰੇ ਸਵਾਲ। ਦੇਖੋ, ਪਹਿਲੀ ਗੱਲ ਤਾਂ ਇਹ ਕਿ ਜੋ ਮੁੱਢਲੀ ਜਾਂਚ ਹਾਲ ਤੱਕ ਆਇਆ ਉਹਦੇ ਵਿੱਚ ਪਤਾ ਲੱਗਾ ਕਿ ਜਿਹੜੀ ਕਾਰ 'ਚ ਧਮਾਕਾ ਹੋਇਆ ਉਹ ਹਰਿਆਣਾ ਨਾਲ ਸੰਬੰਧਿਤ ਸੀ। ਗੁੜਗਾਉਂ ਦਿੱਲੀ ਦੇ ਨਾਲ ਲੱਗਦਾ ਏਰੀਆ ਹੈ, ਉੱਥੋਂ ਦੇ ਇੱਕ ਵਿਅਕਤੀ ਦੇ ਨਾਮ ਰਜਿਸਟਰਡ ਸੀ ਜੀ। ਪਰ ਉਸ ਨੇ ਇਸ ਕਾਰ ਨੂੰ ਫਰੀਦਾਬਾਦ ਜੀ ਪੁਲਵਾਮਾ ਦੇ ਕਿਸੇ ਬੰਦੇ ਨੇ ਖਰੀਦੀ। ਸੋ ਇਹ ਇਸ ਤਰ੍ਹਾਂ ਤਿੰਨ ਥਾਂ ਅੱਗੇ ਵਿਕੀ ਹੋਈ ਗੱਡੀ ਸੀਗੀ ਤੇ ਹੁਣ ਜਿਹੜਾ ਪਹਿਲਾ ਬੰਦਾ ਰਜਿਸਟਰਡ ਹੈ ਜਿਹਦੇ ਨਾਮ ਦੇ ਉੱਤੇ ਗੱਡੀ ਹੈ ਨਾ, ਗੁੜਗਾਉਂ ਵਾਲਾ, ਉਹਨੂੰ ਤਾਂ ਚੱਕ ਲਿਆ ਪੁਲਿਸ ਨੇ। ਪਰ ਬਾਕੀ ਕਨੈਕਸ਼ਨ ਜੋੜੇ ਜਾ ਰਹੇ ਨੇ ਕਿ ਪੁਲਵਾਮਾ ਵਾਲਾ ਬੰਦਾ ਅੰਬਾਲਾ ਆ ਕੇ ਗੱਡੀ ਕਿਉਂ ਖਰੀਦਦਾ ਹੈ, ਕਿ ਉਹਦਾ ਕੋਈ ਪੁਲਵਾਮਾ ਹਮਲੇ ਨਾਲ ਕਨੈਕਸ਼ਨ ਹੈ। ਸੋ ਇਸ ਲਈ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ। ਦੂਸਰੇ ਪਾਸੇ ਕੱਲ 29 ਕਿਲੋ ਵਿਸਫੋਟਕ ਬਰਾਮਦ ਹੋਇਆ ਤੇ 3 ਅੱਤਵਾਦੀ ਕਹਿੰਦੇ ਜੀ ਫੜ ਲਏ, ਹਰਿਆਣਾ ਯੂਪੀ ਦਾ ਕਨੈਕਸ਼ਨ ਹੈ ਉਹਦੇ ਅਕੋਰਡਿੰਗਲੀ। ਪਰ ਇਹਨਾਂ ਸਾਰੇ ਸਵਾਲਾਂ ਦੇ ਦਰਮਿਆਨ ਇਹ ਸਵਾਲ ਹੈ ਕਿ ਅੱਜ ਜਦੋਂ ਸਵੇਰ ਚੜ੍ਹੀ ਤਾਂ ਬਿਹਾਰ ਦੇ ਵਿੱਚ ਅੱਜ ਦੂਜੇ ਗੇੜ ਦੀਆਂ ਵੋਟਾਂ ਪੈਣੀਆਂ ਤੇ ਇੱਕ ਰਾਤ ਪਹਿਲਾਂ, ਜਿਵੇਂ ਆਪਾਂ ਪਿੰਡਾਂ ਵਾਲੇ ਆ, ਆਪਣੇ ਇਲਾਕੇ 'ਚ ਹੁੰਦਾ ਕਿ ਪੰਚਾਇਤੀ ਚੋਣਾਂ ਹੈ, MLA ਚੋਣਾਂ, ਤਾਂ ਇੱਕ ਰਾਤ ਪਹਿਲਾਂ ਬੜੀ ਕਹਿਰ ਦੀ ਰਾਤ ਹੁੰਦੀ ਹੈ। ਇੱਕ ਰਾਤ ਪਹਿਲਾਂ ਸਾਰਾ ਖੇਡ ਹੁੰਦਾ। ਕੀ ਇਹ ਕੋਈ ਸਿਆਸੀ ਖੇਡ ਦਾ? ਪਹਿਲੇ ਗੇੜ ਦੇ ਵਿੱਚ, ਬਿਹਾਰ ਦੀਆਂ ਪਹਿਲੇ ਗੇੜ ਜਦੋਂ 121 ਸੀਟਾਂ ਦੇ ਵੋਟਾਂ ਪੈ ਰਹੀਆਂ ਸੀ ਤਾਂ ਕਹਿੰਦੇ ਪਿਛਲੇ ਕਿੰਨੇ ਸਾਲਾਂ ਦਾ ਰਿਕਾਰਡ ਟੁੱਟਿਆ ਕਿ ਉੱਥੇ ਵੋਟ % ਵਧੀ ਹੈ ਜੀ। ਸੋ ਇਸ ਲਈ ਉਹਦੀ ਘਬਰਾਹਟ ਕਿਸੇ ਤਰ੍ਹਾਂ ਨੂੰ ਹੈਗੀ ਹੈ ਵੋਟ ਵਧਣ ਦਾ। ਤੇ ਅੱਜ 122 ਸੀਟਾਂ ਤੇ ਪੋਲਿੰਗ ਹੋ ਰਹੀ ਹੈ ਬਿਹਾਰ ਦੇ ਵਿੱਚ।
ਤੇ ਕੀ ਇਹ ਧਮਾਕੇ, ਉਹ ਨਾਮ, ਉਹ ਕਨੈਕਸ਼ਨ, ਉਹ ਘਟਨਾ, ਲਾਲ ਕਿਲਾ, ਦਿੱਲੀ, ਗ੍ਰਹਿ ਮੰਤਰੀ ਸਾਹਿਬ ਤੋਂ ਚੁਣਨਾ, ਇਹ ਸਾਰਾ ਕੁਝ ਬਿਹਾਰ ਦੇ ਕੁਝ ਇਸ ਇਹ ਸਾਨੂੰ ਕੀ ਲੱਗਦਾ ਕਨੈਕਸ਼ਨ ਖਾਸ है ना, सट्टा नहीं मिलियां, मतलब ਜਿਹੜੀਆਂ ਕੀ ਜਾਂਦੀਆਂ ਕਿ ਜੇ RDX ਵਗੈਰਾ ਅਜਿਹੀ ਕੋਈ ਚੀਜ਼ ਵਰਤੀ ਜਾਂਦੀ ਹੈ ਹੈ ਨਾ, ਧਮਾਕੇਦਾਰ ਉਹ ਚੀਜ਼ਾਂ ਵਰਤੀ ਜਾਂਦੀਆਂ, ਉਹਦੇ ਨਾਲ ਸਰੀਰ ਕਾਲੇ ਪੈ ਜਾਂਦੇ। ਇਹ ਕਾਲੇ ਨਹੀਂ ਪਏ ਤੇਰੇ ਕਿਹੜੇ ਤਰੀਕੇ ਨਾਲ, ਕਿ ਇਹ ਹਾਦਸਾ ਹੈ, ਪਰ ਇਹ ਹਾਦਸਾ ਐਡਾ ਵੱਡਾ ਵੀ ਹੋ ਸਕਦਾ ਕੋਈ, ਕਿ ਕੋਈ ਇਸ ਪਹਿਲੂ ਤੋਂ ਕਈ ਕਨੈਕਸ਼ਨ ਬਚ ਜਾਂਦੇ ਆ ਕਿ ਕਰ, ਪਰ ਬਿਹਾਰ ਚੋਣਾਂ ਤੋਂ ਇੱਕ ਦਿਨ ਪਹਿਲਾਂ ਇਹ ਸਬੱਬ ਹੈ ਜਾਂ ਕੋਈ ਸਾਜ਼ਿਸ਼ ਹੈ, ਇਹ ਵੀ ਜਾਂਚ ਹੋਣੀ ਬਣਦੀ ਹੈ। ਜੀ ਬਿਲਕੁਲ। ਤੇ ਉਧਰ ਗੱਲ ਕਰੀਏ ਸ਼ਰਮਾ ਜੀ, ਪੰਜਾਬ ਯੂਨੀਵਰਸਿਟੀ ਦੀ, ਕਹਿੰਦੇ ਬੈਰੀਕੇਡ ਵੀ ਪੁੱਟੇ ਗਏ, ਗੇਟ ਵੀ ਟੁੱਟ ਗਏ। ਮੇਰੇ ਖਿਆਲ ਨਾਲ ਕੱਲੇ ਗੇਟ ਹੀ ਨਹੀਂ ਟੁੱਟੇ, ਥੋੜੀ ਜਿਹੀ ਹਾਕਮਾਂ ਦੀ ਹੈਂਡ ਵੀ ਟੁੱਟੀ ਹੈ ਜੀ। ਪ੍ਰਵੀਨ ਜੀ, ਇਹ ਬਹੁਤ ਬੜਾ ਸਵਾਲ ਹੈ ਕਿ ਹੈਂਡ ਤਾਂ ਕਈ ਵਾਰ ਟੁੱਟੀ ਹੈ, ਪਰ ਉਹ ਉਮੇ ਨਹੀਂ ਟੁੱਟਦੀ, ਹੰਕਾਰ ਨਹੀਂ ਟੁੱਟਦਾ, ਹੈ ਨਾ। ਉਹ ਜਿਹੜੀ ਈਗੋ ਹੈ ਨਾ ਅੰਦਰ, ਕਿ ਇਹ ਪੰਜਾਬ ਦੇ ਲੋਕ, ਇਹ ਉੱਤਰੀ ਖੇਤਰ ਦੇ ਲੋਕ, ਇਹ ਹਰਿਆਣਾ, ਪੰਜਾਬ, ਹਿਮਾਚਲ ਦੀ ਤਸਵੀਰ, ਇਹ ਅਸੀਂ ਇਹਨਾਂ ਨੂੰ ਵੰਡਣ ਨੂੰ ਫਿਰਦੇ ਆ, ਮੁੜ ਮੁੜ ਇਕੱਠੇ ਹੁੰਦੇ ਆ। ਇਹ ਜਿਹੜੀ ਉਹ ਸੱਟ ਉਹਨਾਂ ਨੂੰ ਬਹੁਤ ਚੁੱਭਦੀ ਹੈ, ਤੇ ਉਹ ਕੇਂਦਰ ਨੂੰ ਸੌਣ ਨਹੀਂ ਦੇ ਰਹੀ। 3 ਖੇਤੀ ਕਾਨੂੰਨ ਦੇ ਮਾਮਲੇ ਦੇ ਵਿੱਚ ਜਦੋਂ ਉਹ ਵਾਪਸ ਹੁੰਦੇ ਨੇ, ਸ਼ਾਇਦ ਉਹ ਤੋਂ ਬਾਅਦ ਇਹ ਹਮਲੇ ਵਧੇ ਨੇ ਪੰਜਾਬ ਦੇ ਉੱਤੇ, ਪੰਜਾਬ ਦੀਆਂ ਸੰਸਥਾਵਾਂ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਖੇਤਰੀ ਪਹਿਲੂਆਂ ਦੇ ਉੱਤੇ, ਸੂਬਿਆਂ ਦੇ ਹੱਕਾਂ ਦੇ ਉੱਤੇ, ਇਹ ਲਗਾਤਾਰ ਡਾਕੇ ਨੇ। ਜੀ ਹੁਣ ਹੋਇਆ ਕਿ ਜਦੋਂ ਇਹਨਾਂ ਨੇ ਸੈਨੇਟ ਸਿੰਡੀਕੇਟ ਭੰਗ ਕੀਤੀ, ਤੇ ਉਸ ਤੋਂ ਬਾਅਦ ਜੀ ਚਿੱਠੀ ਦਿੱਤੀ ਕਿ ਨਹੀਂ ਜੀ ਅਸੀਂ ਬਹਾਲ ਕਰ ਰਹੇ ਹਾਂ। ਫਿਰ ਕਹਿੰਦੇ ਨਹੀਂ ਜੀ ਅਸੀਂ ਤਰੀਕ ਜਦੋਂ ਚਾਹਾਂਗੇ ਫਿਰ ਲਾਗੂ ਕਰ ਲਾਂਗੇ। ਫਿਰ ਕਹਿੰਦੇ ਨਹੀਂ ਜੀ ਅਸੀਂ ਹੁਣ ਬਿਲਕੁਲ ਖਤਮ ਕਰਤਾ, ਪੁਰਾਣੀ ਸਥਿਤੀ ਬਹਾਲ ਹੈ। ਇਹ ਸਾਰੀਆਂ ਗੱਲਾਂ ਦੇ ਬਾਵਜੂਦ ਸਵਾਲ ਇਸ ਲਈ ਖੜਾ ਹੈ ਕਿ ਜਿਹੜੀ ਦੇਸ਼ ਦੇ ਵਿੱਚ ਨਵੀਂ ਸਿੱਖਿਆ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ, ਉਹਦੇ ਵਿੱਚ ਸੈਨੇਟ ਸਿੰਡੀਕੇਟ ਦੀ ਕੋਈ ਥਾਂ ਹੀ ਨਹੀਂ। ਤੇ ਕੀ ਇਸ ਲਈ ਖਤਮ ਕਰਕੇ ਕੇਂਦਰੀਕਰਨ ਸੀਗਾ? ਔਰ ਦੂਜੀ ਗੱਲ, ਸਰਕਾਰ ਪੰਜਾਬ ਯੂਨੀਵਰਸਿਟੀ ਬਾਰੇ ਫੈਸਲਾ ਕਿਵੇਂ ਲੈ ਸਕਦੀ ਹੈ? ਇਹ ਕਿਸੇ ਸਰਕਾਰ ਦੀ ਬਣਾਈ ਹੋਈ ਯੂਨੀਵਰਸਿਟੀ ਨਹੀਂ ਹੈ ਜੀ, ਜਿਹਦੇ ਵਿੱਚ ਸਰਕਾਰੀ ਪੈਸਾ ਨਹੀਂ ਲੱਗਿਆ ਸੀ ਇਹਨੂੰ ਬਣਾਉਣ ਚ। ਜੀ ਇਹ ਲੋਕਾਂ ਨੇ ਆਪ ਪੈਸੇ ਦੇ ਕੇ ਆਪਣੀ ਸੇਵਾ ਦੇ ਵਿੱਚੋਂ ਇਹ ਖੜੀ ਕੀਤੀ ਯੂਨੀਵਰਸਿਟੀ ਹੈ। ਦੂਸਰੀ ਜਿਹੜੀ ਧਰਤੀ ਤੇ ਉਸਰੀ, ਉਹ ਧਰਤੀ ਪੰਜਾਬ ਦੇ ਪਿੰਡ ਉਜਾੜ ਕੇ ਸੀ। ਬਿਲਕੁਲ ਸਹੀ। ਸੋ ਇਸ ਲਈ ਇਸ ਥਾਂ ਦੇ ਉੱਤੇ ਇਸ ਯੂਨੀਵਰਸਿਟੀ ਨੂੰ ਤੁਸੀਂ ਜਦੋਂ ਕੇਂਦਰੀਕਰਨ ਕਰਨ ਲਈ ਆਉਂਦੇ ਹੋ, ਤੁਹਾਨੂੰ ਲੱਗਿਆ ਕਿ ਵਿਦਿਆਰਥੀ ਹੈ, ਵਿਦਿਆਰਥੀ ਨੂੰ ਅਸੀਂ ਸੈਮੀਨਾਰ ਰੋਕ ਕੇ ਉਲਝਾ ਲਿਆ, ਦੂਜੀ ਧਿਰ ਨੂੰ ਅਸੀਂ ਐਫੀਡੈਵਿਟਾਂ ਦੇ ਉਲਝਾ ਲਿਆ, ਇਹ ਗੱਲਾਂ ਮੰਨ ਲਾਂਗੇ, ਵਿਦਿਆਰਥੀ ਬਾਗੋ ਬਾਗ ਹੋ ਜਾਣਗੇ ਤੇ ਸਾਡਾ ਕੰਮ ਚੱਲ ਜੂਗਾ। ਤੇ ਅਸੀਂ ਉਹਨਾਂ ਨੂੰ ਕਹਾਂਗੇ ਲੋ ਤੁਹਾਡੀ ਇੱਕ ਮੰਗ ਮੰਨ ਲਈ, ਤੁਸੀਂ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਮੁੱਦਾ ਤਾਂ ਪੰਜਾਬ ਦਾ ਮੁੱਦਾ ਬਣ ਜੂਗਾ। ਪਰ ਉਹ ਹੋਇਆ, ਮਤਲਬ ਪੰਜਾਬ ਤੋਂ ਚੰਡੀਗੜ੍ਹ ਚ ਦਾਖਲ ਹੋਣ ਵਾਲੀਆਂ ਹੱਦਾਂ ਵੀ ਟੁੱਟੀਆਂ, ਯੂਨੀਵਰਸਿਟੀ ਦੇ ਗੇਟ ਵੀ ਟੁੱਟੇ, ਬੈਰੀਕੇਡ ਵੀ ਪੁੱਟੇ। ਅਸੀਂ ਗੇਟ ਜਦੋਂ ਖੁੱਲ ਜਾਂਦਾ ਸੀ, ਮਤਲਬ ਪੁਲਿਸ ਨੇ ਕਿਹੜਾ ਜ਼ੋਰ ਨਹੀਂ ਲਾਇਆ, ਹੈ ਨਾ, ਆਪਣੀ ਧੱਕੇਸ਼ਾਹੀ ਨਹੀਂ, ਡਾਂਗ ਨਹੀਂ ਵਰਤੀ, ਉਹਨਾਂ ਨੇ ਤੰਤਰ ਜੰਤਰ ਨਹੀਂ ਵਰਤਿਆ। ਪਰ ਜੋਸ਼ ਦੇ ਅੱਗੇ, ਏਕੇ ਦੇ ਅੱਗੇ ਇਹ ਚੀਜ਼ਾਂ ਕਮਜ਼ੋਰ ਪੈ ਜਾਂਦੀਆਂ। ਇਹ ਪਤਾ ਨਹੀਂ ਇਹ ਸਿਸਟਮ ਕਿਉਂ ਨਹੀਂ ਸਮਝ ਪਾ ਰਿਹਾ, ਜਦੋਂ ਕਿ ਇੰਨੀ ਵਾਰ ਪ੍ਰਤੱਖ ਇਹਨਾਂ ਮੂਹਰੇ ਉਦਾਹਰਨਾਂ ਆ ਚੁੱਕੀ। ਸੋ ਅੰਦਰ ਵੀ ਇਕੱਠ ਸੀ ਤੇ ਪੰਜਾਬ ਔਰ ਚੰਡੀਗੜ੍ਹ ਦੇ ਬਾਰਡਰਾਂ ਤੇ ਵੀ ਇਕੱਠ ਸੀ, ਔਰ ਉੱਧਰ ਧਰਨਾ ਸਿਖਰ ਵੱਲ ਸੀ ਤੇ ਉੱਧਰ ਸੜਕਾਂ ਦੇ ਉੱਤੇ ਕਾਫਲੇ ਅਜੇ ਵੀ ਤੁਰੇ ਆ ਰਹੇ ਸੀ। ਵੱਡੀ ਗਿਣਤੀ ਚ ਕਿਸਾਨਾਂ ਦੀ ਆਮਦ, ਵੱਡੀ ਗਿਣਤੀ ਚ ਮੁਲਾਜ਼ਮ ਜਥੇਬੰਦੀਆਂ ਦੀ ਆਮਦ, ਵਿਦਿਆਰਥੀ, ਮੌਜੂਦਾ, ਸਾਬਕਾ, ਤੇ ਜਿੱਥੇ ਫਿਰ ਇਕੱਠ ਹੋਊਗਾ ਉੱਥੇ ਸਿਆਸੀ ਜਮਾਤ ਨੇ ਆਉਣਾ ਹੀ ਹੁੰਦਾ। ਸਿਆਸੀ ਜਮਾਤ ਸਾਂਝੇ ਤੌਰ ਦੇ ਉੱਤੇ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ, ਇਸ ਖੇਤਰ ਦੇ ਧਿਰਾਂ ਨੇ, ਲੋਕਾਂ ਨੇ, ਨੁਮਾਇੰਦਿਆਂ ਨੇ ਇਕੱਠਿਆਂ ਹੋ ਕੇ ਇੱਕ ਸੁਰ ਚ ਕਿਹਾ
ਕਿ ਮਿੱਠੀ ਤੋਂ ਨਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ, ਇਹ ਨਾਰਾ ਗੁੰਜਿਆ। ਸੋ ਇਸ ਲਈ ਪਤਾ ਲੱਗ ਰਿਹਾ ਕਿ ਕੇਂਦਰ ਤੇ ਚੰਡੀਗੜ੍ਹ ਪ੍ਰਸ਼ਾਸਨ, ਯੂਨੀਵਰਸਿਟੀ ਪ੍ਰਸ਼ਾਸਨ ਇਸ ਗੱਲ ਦੇ ਸੁਨੇਹੇ ਬਾਰ-ਬਾਰ ਭੇਜ ਰਿਹਾ ਸੀ ਕਿ ਜੀ ਅਸੀਂ ਸੈਨੇਟ ਚੋਣਾਂ ਦੀ ਪ੍ਰਕਿਰਿਆ ਵੱਲ ਵੱਧ ਰਹੇ ਹਾਂ, ਸੈਨੇਟ ਸਿੰਡੀਕੇਟ ਤਾਂ ਅਸੀਂ ਬਹਾਲ ਕਰਤੀ, ਤੇ ਵਿਦਿਆਰਥੀ ਕਹਿੰਦੇ ਵੀ ਅਸੀਂ ਤਾਂ ਹੁਣ ਲੜਾਈ ਉਹ ਸੈਨੇਟ ਚੋਣਾਂ ਦੀ ਬਹਾਲੀ ਦੀ ਲੜ ਰਹੇ ਹਾਂ। ਤਰੀਕ ਲਾ ਲਓ, ਪਤਾ ਲੱਗ ਰਿਹਾ ਕਿ ਕੱਲ ਦੇਰ ਰਾਤ ਤੱਕ ਇਹਦੇ ਤੇ ਮੰਥਨ ਚੱਲਿਆ, ਉਹ ਤਰੀਕ ਦੇਣ ਲਈ ਤਿਆਰ ਸੀ, ਪਰ ਇੱਧਰੋਂ ਕੁਝ ਧਿਰਾਂ ਅਦਾਲਤ ਆ ਚੁੱਕੀਆਂ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਹੈ, ਤੇ ਉਹ ਕਹਿੰਦੇ ਵੀ ਤੁਹਾਡੀ ਕੀ ਗਰੰਟੀ ਮੰਨੀ ਹੈ ਕਿ ਇਹ ਲੰਬਾ ਪ੍ਰੋਸੈਸ ਆ 2.5-3 ਮਹੀਨਿਆਂ ਦਾ ਚੋਣਾਂ ਕਰਾਉਣ ਦੇ ਲਈ, ਤੇ ਇਸ ਲਈ ਤੁਸੀਂ ਅੱਜ ਤਰੀਕ ਦੇ ਦਿਓ ਤੇ ਧਰਨਾ ਖਤਮ ਹੋ ਜਾਵੇ ਤੇ ਕੱਲ ਨੂੰ ਫਿਰ ਤਰੀਕ ਅੱਗੇ ਲੈ ਜਾਓ, ਫਿਰ ਚੁੱਪ ਕਰ ਜਾਓ, ਫਿਰ ਕੀ ਕਰਾਂਗੇ। ਐਸਜੀਪੀਸੀ ਸਾਡੇ ਮੂਹਰੇ ਉਦਾਹਰਨ ਹੈ, ਉਹ ਤਾਂ ਚੁਣੀ ਹੋਈ ਬੋਡੀ ਹੈ, ਸਹੀ, ਉਹਦੇ ਨਾਲ ਤੁਸੀਂ ਕੀ ਕਰਦੇ ਹੋ, ਹੈ ਨਾ। ਮਤਲਬ ਆਪਣੀ ਵਾਲੀ ਕਹਿੰਦੇ ਸਾਡੀ ਦੁਨੀਆ ਦੀ ਸਭ ਤੋਂ ਬੜੀ NGO ਹੈ ਪ੍ਰਧਾਨ ਮੰਤਰੀ, ਪਰ ਉਹਦੇ ਕਹਿੰਦੇ ਸੀ ਰਜਿਸਟ੍ਰੇਸ਼ਨ ਵੀ ਕਰਨੀ, ਜਿਹੜੀਆਂ ਰਜਿਸਟਰਡ ਸੰਵਿਧਾਨਕ ਗਵਰਨਿੰਗ ਬੋਡੀਆਂ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਤੁਸੀਂ ਚੋਣਾਂ ਕਰਾਉਣ ਲਈ ਵੀ ਤਿਆਰ ਨਹੀਂ। ਸੋ ਇਸ ਲਈ ਉਹ ਕਹਿੰਦੇ ਜੀ ਅਦਾਲਤ ਦੇ ਵਿੱਚ ਤਰੀਕ ਦੀ ਦਸਤਕ ਕਰਾਓ, ਦਰਜ ਕਰਾਓ ਤਰੀਕ, ਤਾਂ ਅਸੀਂ ਮੰਨਾਂਗੇ। ਸੋ ਇਸ ਲਈ ਅੱਜ ਨਵੇਂ ਸਿਰੇ ਤੋਂ ਬੈਠਕ ਹੋਊਗੀ, ਇਸ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਕੀ ਕਰਨਾ। ਕੱਲ ਜ਼ਬਰਦਸਤ ਜੋਸ਼ ਸੀ, ਔਰ ਇਹ ਪੰਜਾਬ ਦੇ ਏਕੇ ਦੀ, ਉੱਤਰੀ ਭਾਰਤ ਦੇ ਲੋਕਾਂ ਦੇ ਏਕੇ ਦੀ ਤਸਵੀਰ ਸੀ ਯੂਨੀਵਰਸਿਟੀ ਦੇ ਵਿੱਚ ਜੋ ਨਜ਼ਰ ਆਈ, ਔਰ ਇਹ ਹੁਣ ਸੈਨੇਟ ਚੋਣਾਂ ਤੋਂ ਭੱਜ ਨਹੀਂ ਸਕਦੇ, ਇਹ ਸਥਿਤੀ ਸਪਸ਼ਟ। ਸ਼ਰਮਾ ਜੀ, ਕੀ ਇਮਕਾਨ ਇਹ ਵੀ ਬਣ ਸਕਦੇ ਨੇ ਵੀ ਚੰਡੀਗੜ੍ਹ ਖੋਣ ਵਾਲੇ ਜਿਹੜੀ ਇਸ ਟਾਈਮ ਸਕੀਮ ਲਾ ਰਹੇ ਸੀ, ਜਿਹੜੀ ਸਾਜ਼ਿਸ਼ ਉਹਨਾਂ ਦੀ ਫੇਲ ਹੋਈ ਹੈ, ਤੇ ਕਿਤੇ ਇਹ ਨਾ ਹੋਵੇ ਵੀ ਚੰਡੀਗੜ੍ਹ ਵੀ ਦੇ ਕੇ ਛੁੱਟਣ ਉਹ? ਪ੍ਰਵੀਨ ਜੀ, ਜਦੋਂ ਇਹ ਨਾਰਾ ਗੂੰਜ ਰਿਹਾ ਸੀ ਨਾ ਕਿ ਮਿੱਠੀ ਤੋਂ ਨਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ, ਤਾਂ ਉਹਦੇ ਨਾਲ ਇੱਕ ਨਾਰਾ ਬਹੁਤ ਦੇਰ ਬਾਅਦ ਸੁਣਨ ਨੂੰ ਮਿਲਿਆ, ਜਿਹੜਾ ਅਸੀਂ ਆਪਣੇ ਸਮੇਂ 'ਚ ਪੜ੍ਹਦੇ, ਸੁਣਦੇ, ਦੇਖਦੇ ਆਏ ਹਾਂ, ਹੈਨਾ, ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਸਹੀ ਗੱਲ। ਇਹ ਨਾਰਾ ਕੱਲ ਯੂਨੀਵਰਸਿਟੀ ਦੀਆਂ ਗਲਿਆਰੇ 'ਚ ਖੂਬ ਗੂੰਜਿਆ। ਜਿੰਨੇ ਵਿਦਿਆਰਥੀ ਹੋਰ ਸੂਬਿਆਂ ਦੇ ਨਾਲ ਖੜੇ ਸੀ, ਉਹ ਕਹਿੰਦੇ ਕਿ ਅਸੀਂ ਖੁੱਲ ਕੇ ਨਾਲ ਖੜੇ ਆ ਕਿ ਇਹੀ ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ, ਤੇ ਸਾਡੇ ਲਈ ਤਾਂ ਕਦੇ ਬੂਹੇ ਨਹੀਂ ਭੇੜੇ, ਸਾਨੂੰ ਤਾਂ ਕਦੇ ਆਉਣ ਤੋਂ ਨਹੀਂ ਰੋਕਿਆ। ਜੇ ਇਹਦੇ ਵਿੱਚੋਂ ਹਿਮਾਚਲ ਤੇ ਹਰਿਆਣਾ ਬਾਹਰ ਗਿਆ ਤਾਂ ਆਪਣੀ ਮਰਜ਼ੀ ਨਾਲ ਗਿਆ, ਤੇ ਹੁਣ ਉਹ ਧੱਕੇ ਨਾਲ ਦਾਖਲ ਹੋਣਾ ਚਾਹੁੰਦਾ, ਹੁਣ ਪਰ ਹੋਰ ਮਨਸ਼ਾ ਨਾਲ ਹੋਣੀ ਚਾਹੁੰਦੇ ਨਾ ਸਿਸਟਮ। ਪਰ ਵਿਦਿਆਰਥੀ ਕਹਿੰਦੇ ਸਾਨੂੰ ਤਾਂ ਨਹੀਂ ਰੋਕਿਆ ਨਾ, ਤੇ ਅੱਜ ਪੰਜਾਬ ਦੀ ਯੂਨੀਵਰਸਿਟੀ 'ਚ ਪੰਜਾਬ ਨੂੰ, ਪੰਜਾਬ ਦੇ ਨੁਮਾਇੰਦਿਆਂ ਨੂੰ ਆਉਣ ਤੋਂ ਰੋਕਿਆ ਜਾ ਰਿਹਾ ਸੀ। ਹੋਰ ਛੱਡੋ, ਪੰਜਾਬ ਦੀ ਰਾਜਧਾਨੀ 'ਚ ਪੰਜਾਬ ਨੂੰ ਵੜਨ ਤੋਂ ਰੋਕਿਆ ਜਾ ਰਿਹਾ ਸੀ। ਇਹ ਤੋਂ ਵੀ ਬੜੀ ਗੱਲ, ਚੰਡੀਗੜ੍ਹ ਪੁਲਿਸ ਜਾਂ ਹਰਿਆਣਾ ਪੁਲਿਸ ਨਹੀਂ ਰੋਕ ਰਹੀ ਸੀ, ਪੰਜਾਬ ਪੁਲਿਸ ਦੀਆਂ ਟੁਕੜੀਆਂ ਪੰਜਾਬ ਚੰਡੀਗੜ੍ਹ ਦੇ ਬਾਰਡਰ ਤੇ ਪੰਜਾਬ ਦੇ ਚੰਡੀਗੜ੍ਹ ਦੇ ਅੰਦਰ ਵੀ। ਮਤਲਬ ਹਰਪਾਲ ਚੀਮਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਜੀ ਅਸੀਂ ਵਿਦਿਆਰਥੀਆਂ ਦੇ ਨਾਲ ਆ, ਧੱਕਾ ਬਰਦਾਸ਼ਤ ਨਹੀਂ ਕਰਾਂਗੇ, ਮੁੱਖ ਮੰਤਰੀ ਟਵੀਟ ਕਰ ਰਿਹਾ ਜੀ, ਤੇ ਪੁਲਿਸ ਡੰਗੇ ਬਰਾ। ਮਤਲਬ ਚੰਡੀਗੜ੍ਹ ਪੁਲਿਸ ਹੈ ਨਹੀਂ, ਹਰਿਆਣਾ ਪੁਲਿਸ ਦੇ ਨਾਲ ਨਾਲ ਪੰਜਾਬ ਪੁਲਿਸ ਵੀ ਚੰਡੀਗੜ੍ਹ ਦੇ ਵਿੱਚ ਤਾਇਨਾਤ ਕੀਤੀ ਗਈ ਸੀ। ਕਿਹਨੇ ਤਾਇਨਾਤ ਕੀਤੀ ਹੈ ਜੀ? ਮੁੱਖ ਮੰਤਰੀ ਸਾਹਿਬ ਜਵਾਬ ਦਿਓ, ਤੁਸੀਂ ਗ੍ਰਹਿ ਮੰਤਰੀ ਹੋ। DGP ਸਾਹਿਬ ਜਵਾਬ ਦੇਣਗੇ। ਦੇਖੋ, ਜੇ ਤਾਂ ਚੰਡੀਗੜ੍ਹ ਪੰਜਾਬ ਦਾ ਹੈਨਾ, ਤੇ ਫਿਰ ਪੰਜਾਬ ਦੇ ਲੋਕ ਵੀ ਜਾਣਗੇ, ਫਿਰ ਤਾਂ ਪੁਲਿਸ ਵੀ ਜਾਊਗੀ। ਲੋਕਾਂ ਨੂੰ ਰੋਕਾਂਗੇ, ਪੁਲਿਸ ਜਾਊਗੀ। ਇਹਦਾ ਮਤਲਬ ਪੁਲਿਸ ਪੰਜਾਬ ਦੀ ਵੀ ਅਮਿਤ ਸ਼ਾਹ ਨੂੰ ਸੌਂਪਤੀ, ਜੀ ਕੇਂਦਰ ਨੂੰ ਸੌਂਪਤੀ। ਸਵਾਲ ਹੈ ਮੁੱਖ ਮੰਤਰੀ ਸਾਹਿਬ ਕਿੱਥੇ ਗੋਡੇ ਲਾਉਣੇ? ਸਹੀ ਗੱਲ, ਬਿਲਕੁਲ। ਜੇ ਤੁਸੀਂ ਸੱਚਮੁੱਚ ਵਿਦਿਆਰਥੀਆਂ ਦੇ ਨਾਲ ਸੀ ਤਾਂ ਇਹ ਲੜਾਈ ਵਿਦਿਆਰਥੀਆਂ ਨੇ ਨਹੀਂ, ਤੁਸੀਂ ਲੜਨੀ ਸੀ। ਕੱਲ ਜਿੱਥੇ ਪੁਲਿਸ ਦੇ ਬੈਰੀਗੇਡ ਸੀ, ਪੁਲਿਸ ਦੀਆਂ ਬੱਸਾਂ ਸੀ, ਪੁਲਿਸ ਦੀਆਂ ਰੋਕਾਂ ਸੀ, ਉੱਥੇ ਪੰਜਾਬ ਦੇ 117 MLA ਬੈਠੇ ਹੋਣੇ ਚਾਹੀਦੇ ਸੀ ਧਰਨੇ ਤੇ। ਉੱਥੇ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਕਿਸੇ ਧਰਦੇ ਨੂੰ ਬੈਠੇ ਹੋਣੇ ਚਾਹੀਦੇ ਸੀ। ਸਹੀ ਸੀ। ਉੱਥੇ 7 ਰਾਜ ਸਭਾ ਮੈਂਬਰ ਬੈਠੇ ਹੋਣੇ ਚਾਹੀਦੇ ਸੀ। ਮੁੱਖ ਮੰਤਰੀ ਸਾਹਿਬ, ਤੁਹਾਡੀ ਕੈਬਨਿਟ ਉੱਥੇ ਦਰੀ ਤੇ ਹੋਣੀ ਚਾਹੀਦੀ ਸੀ। ਤੁਹਾਡੀ ਵਿਧਾਨ ਸਭਾ ਕੱਲ ਉੱਥੇ ਮੈਦਾਨ ਚ ਹੋਣੀ ਚਾਹੀਦੀ ਜਿੱਥੇ ਧਰਨਾ ਸੀ। ਕਰੋ ਨਾ। ਸਹੀ ਹੈ। ਤੁਸੀਂ ਤਾਂ ਲੜਾਈ ਲੜੀ ਹੋਣੀ, ਲੜਾਈ ਤਾਂ ਵਿਦਿਆਰਥੀ ਲੜ ਰਹੇ ਨੇ। ਜਿਹੜੇ ਰਾਜਨੀਤਿਕ ਲੀਡਰ ਆਏ ਉਹ ਜਾਂ ਤਾਂ ਆਪਣੀ ਸੁਰ ਥੋੜੀ ਜੀ ਇਸ ਤਰ੍ਹਾਂ ਰੱਖਦੇ ਨੇ ਕਿ ਲੋਕਾਂ 'ਚ ਵਿਚਰਦੇ ਨੇ, ਜਾਂ ਜਿਨ੍ਹਾਂ ਦਾ ਵਾਸਤਾ ਇਸ ਯੂਨੀਵਰਸਿਟੀ ਨਾਲ ਰਿਹਾ, ਵਿਦਿਆਰਥੀ ਰਾਜਨੀਤੀ 'ਚ ਰਿਹਾ, ਉਹ ਆਏ ਨੇ। ਤੇ ਕਿਸਾਨ ਜਥੇਬੰਦੀਆਂ ਆਈਆਂ ਔਰ ਇਸ ਰੂਪ 'ਚ ਏਕਾ ਹੋ ਗਿਆ ਜਿਹੜਾ ਚੰਡੀਗੜ੍ਹ ਬਣਨ ਤੋਂ ਰੋਕੀਆਂ ਜਾ ਰਹੀਆਂ ਸੀਗੀਆਂ। ਅਗਰ ਹਾਂ ਜਥੇਬੰਦੀ ਪਿਛਲੇ ਦਿਨ ਹੀ ਆਈ ਸੀ ਤੈਅ ਪੈਮਾਨੇ ਤਹਿਤ ਕਰਕੇ ਜੀ ਅਸੀਂ ਨਹੀਂ ਸਮਝਾ ਕਰਨਾ, ਇੱਥੇ ਕਰਨਾ ਹੈ ਨਾ, ਪਰ ਉਹ ਤੋਂ ਬਿਨਾਂ ਤਾਂ ਹੁਣ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੂੰ ਦਾਖਲ ਨਹੀਂ ਹੋਣਾ। ਸੋ ਇਸ ਧਰਨੇ ਨੇ ਕਿਸਾਨ ਜਥੇਬੰਦੀਆਂ ਦੇ ਵੀ ਰਾਹ ਖੋਲ੍ਹਦਾ ਚੰਡੀਗੜ੍ਹ 'ਚ ਦਾਖਲ ਹੋਣ ਦਾ। ਤੋੜ ਕੇ ਆਈਆਂ ਬੈਰੀਕੇਡ ਸਾਰਾ ਕੁਛ। ਸੋ ਇਸ ਲਈ ਜਿਹੜੇ ਪੰਜਾਬ ਯੂਨੀਵਰਸਿਟੀ ਖੋਣ ਦੀ ਮਨਸ਼ਾ ਰੱਖਦੇ ਨੇ ਉਹ ਇਸ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਨੇ ਇਹ ਗੱਲ ਪੈਦਾ ਕਰਤੀ ਕਿ ਅੱਜ ਤਾਂ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਾ ਰਹੇ ਹਾਂ, ਜੇ ਇਹ ਨਾ ਬਚਾਅ ਹੋਇਆ ਕੱਲ ਨੂੰ ਪੰਜਾਬ ਬਚਾਓ ਮੋਰਚਾ ਲਾਉਣਾ ਪੈਣਾ।
ਇਸ ਲਈ ਪੰਜਾਬ ਨੂੰ ਬਚਾਉਣ ਦੇ ਨਾਲ ਹੁਣ ਚੰਡੀਗੜ੍ਹ ਲੈਣ ਦਾ ਮੁੱਦਾ ਉੱਠ ਖੜਾ ਹੋਇਆ। ਜੀ ਸੋ ਬਿਲਕੁਲ ਜੀ ਇਹ ਮੁੱਦਾ ਵੱਡਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਰਾਜਨੀਤਿਕ ਧਿਰਾਂ ਇਹਦੇ ਤੇ ਪਹਿਰੇਦਾਰੀ ਕਰਨ ਲਈ ਤਿਆਰ ਹੋਣਗੀਆਂ, ਉਹ ਭਗੌੜਾ ਹੋਣਗੀਆਂ। ਬਿਲਕੁਲ ਜੀ, ਬਿਲਕੁਲ। ਕੀ ਕਿਸਾਨ ਜਥੇਬੰਦੀਆਂ, ਕੀ ਮੁਲਾਜ਼ਮ ਜਥੇਬੰਦੀਆਂ, ਕੀ ਵਿਦਿਆਰਥੀ ਵਿੰਗ, ਕੀ ਪੰਜਾਬ ਦੇ ਜਿਹੜੇ ਬੁੱਧੀਜੀਵੀ ਵਰਗ ਹੈ, ਚਿੰਤਤ ਵਰਗ ਹੈ, ਕੀ ਪੰਜਾਬ ਸਰਦ ਮੀਡੀਆ ਹੈ, ਉਹ ਇਸ ਦੀ ਲੜਾਈ ਲੜਨ ਲਈ ਪਹਿਲਕਦਮੀ ਕਰ ਸਕਦਾ। ਇਹ ਮੌਕਾ ਹੈ ਜੀ। ਸੋ ਇਸ ਮੌਕੇ ਸੱਟ ਮਾਰਨ ਦਾ, ਕਿਉਂਕਿ ਇਹ ਡਰਪੋਕਪਣੇ ਚੋਂ ਹਮਲੇ ਨੇ ਕੇਂਦਰ ਦੇ ਬਾਰ-ਬਾਰ, ਇਹ ਉਹਨਾਂ ਦੇ ਫੌਕੀ ਦਾਅਵਿਆਂ ਚੋਂ ਹਮਲੇ ਨੇ ਬਾਰ-ਬਾਰ, ਕਿਉਂਕਿ ਉਹਨਾਂ ਨੂੰ ਹਰ ਵਾਰ ਮੂੰਹ ਦੀ ਖਾਣੀ ਪੈਂਦੀ ਹੈ। ਇਸ ਵਾਰ ਫਿਰ ਮੂੰਹ ਦੀ ਖਾਧੀ ਹੈ, ਪਰ ਅਜੇ ਸੁਚੇਤ ਰਹਿਣ ਦੀ ਲੋੜ ਹੈ, ਹਮਲੇ ਹੋਰ ਤਰੀਕੇ ਨਾਲ ਹੋਣਗੇ। ਜੀ, ਬਿਲਕੁਲ, ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਤਰਨਤਾਰਨ ਦੇ ਵਿੱਚ ਵੋਟਾਂ ਦੇ ਅਮਲ ਦੀ, ਕਹਿੰਦੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਜੀ। ਬਿਲਕੁਲ ਪ੍ਰਵੀਨ ਜੀ, ਅੱਜ ਜਿੱਥੇ ਬਿਹਾਰ ਦੀ ਦੂਜੇ ਗੇੜ ਚੋਣਾਂ ਨੇ, ਉੱਥੇ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਜੀ। ਤੇ ਆਮ ਆਦਮੀ ਪਾਰਟੀ ਦੇ MLA ਉਹਨਾਂ ਦੇ ਜਾਣ ਕਾਰਨ ਸੀਟ ਖਾਲੀ ਹੋਈ ਸੀ, ਤੇ ਜਿਹਦੇ ਪਰ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣਗੀਆਂ ਤੇ 14 ਤਰੀਕ ਨੂੰ ਨਤੀਜੇ ਆਉਣਗੇ। ਉੱਥੇ ਲਗਭਗ 5 ਧਿਰਾਂ, ਆਪਾਂ ਪਹਿਲਾਂ ਵੀ ਗੱਲ ਕਰਦੇ ਆਂ, ਮੁੱਖ ਤੌਰ ਤੇ ਮੰਨੀਆਂ ਜਾ ਰਹੀਆਂ ਸੀਗੀਆਂ, ਵੈਸੇ ਉਮੀਦਵਾਰ ਤਾਂ ਵੱਧ ਖੜੇ ਨੇ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਤੇ ਫਿਰ ਉਸ ਤੋਂ ਬਾਅਦ ਪੰਥਕ ਧਿਰ ਵੱਲੋਂ ਮਨਦੀਪ ਸਿੰਘ, ਫਿਰ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਵੱਲੋਂ ਬੀਬੀ ਹੋਰੀ, ਫਿਰ ਕੇਂਦਰ ਦਾ ਮਤਲਬ ਨੁਮਾਇੰਦਾ ਤੇ ਕਾਂਗਰਸ ਧਿਰ, ਇਹ 5 ਧਿਰਾਂ ਮੁੱਖ ਮੁਕਾਬਲੇ ਸੀਗੀਆਂ ਜੀ। ਹੁਣ ਮੈਚ ਸਿੱਧਾ ਫਾਈਨਲ ਹੈ, ਤੇ ਫਾਈਨਲ ਤੋਂ ਪਹਿਲਾਂ ਕਈ ਵਾਰ ਜੇ ਬਰਾਬਰ ਪੁਆਇੰਟ ਰਹਿ ਜਾਵੇ ਤਾਂ ਅੱਜ ਕੱਲ੍ਹ ਉਹ ਕ੍ਰਿਕਟ 'ਚ ਨਵਾਂ ਤਰੀਕਾ ਹੈ ਕਿ ਦੋ ਟੀਮਾਂ, ਇੱਕ ਟੀਮ ਸਿੱਧੀ ਪਹੁੰਚ ਗਈ ਜੀ, ਦੋ ਟੀਮਾਂ ਦਾ ਮੁਕਾਬਲਾ ਕਰਨ ਜਿਹੜੀ ਉਹ ਚੋਂ ਪਹੁੰਚੂਗੀ ਉਹ ਮੁਕਾਬਲਾ ਖੇਡੂਗੀ। ਹੁਣ 3 ਧਿਰਾਂ ਮੁਕਾਬਲੇ ਦਿਖ ਰਹੀਆਂ। ਪ੍ਰਵੀਨ ਜੀ, ਜੋ ਮਰਜ਼ੀ ਹੋਵੇ, ਨਤੀਜੇ ਜੋ ਮਰਜ਼ੀ ਆਉਣ, ਚੋਣ ਵਾਲੀ ਤਰੀਕ ਤੱਕ ਜਾਂਦਿਆਂ ਬਾਦਲ ਧਿਰ ਨੇ ਮਜ਼ਬੂਤੀ ਨਾਲ ਲੜਾਈ ਲੜੀ ਆ। ਬਾਦਲ ਧਿਰ ਇਸ ਦੇ ਵਿੱਚ ਤਕੜੀ ਹੋ ਕੇ ਚੋਣ ਲੜਦੀ ਨਜ਼ਰ ਆਈ ਹੈ। ਨਤੀਜੇ ਕੀ ਆਉਂਦੇ ਆ ਪਤਾ ਨਹੀਂ, ਪਰ ਮਨਦੀਪ ਸਿੰਘ ਨੇ ਆਪਣੀਆਂ ਪਾਰਟੀਆਂ, ਆਪਣੇ ਦਲਾਂ, ਆਪਣੇ ਸਹਿਯੋਗੀਆਂ ਤੋਂ ਇਲਾਵਾ ਆਪਣੀ ਦਿੱਖ ਦੇ ਹਵਾਲੇ ਨਾਲ ਵੀ ਆਪਣੀ ਚਰਚਾ ਛੋੜੀ। ਕੱਲ ਵੋਟਾਂ ਤੋਂ ਇੱਕ ਦਿਨ ਪਹਿਲਾਂ ਪੂਰਾ ਦਿਨ ਚੰਡੀਗੜ੍ਹ ਸੀ, ਪੰਜਾਬ ਯੂਨੀਵਰਸਿਟੀ 'ਚ ਜੀ। ਮਤਲਬ ਸਿਆਸੀ ਲੀਡਰ ਤਾਂ ਨਹੀਂ ਛੱਡ ਕੇ ਨਹੀਂ ਆਉਂਦੇ ਹੁੰਦੇ ਏਦਾਂ, ਸੋ ਕਿ ਵੀ ਸਵੇਰ ਨੂੰ ਵੋਟਾਂ ਪੈਣੀਆਂ ਤੇ ਆਪਣਾ ਹਲਕਾ ਛੱਡ ਕੇ ਇੱਥੇ ਫਿਰੇ। ਮਤਲਬ ਉਹਨੇ ਦੱਸਿਆ ਕਿ ਮੇਰੇ ਲਈ ਪੰਜਾਬ ਦੇ ਮੁੱਦੇ ਪਹਿਲਾਂ ਨੇ, ਇਹਦੇ ਨਾਲ ਉਹਦੇ ਪ੍ਰਤੀ ਇੱਕ ਸੁਨੇਹਾ ਤਕੜਾ ਗਿਆ ਜੀ। ਸਹੀ ਹੈ। ਸੋ ਇਸ ਲਈ ਜਿੱਥੇ ਮਨਦੀਪ ਸਿੰਘ ਮੁੱਖ ਮੁਕਾਬਲੇ 'ਚ ਹੈ, ਉੱਥੇ ਇਸ ਵਾਰ ਅਕਾਲੀ ਦਲ ਬਾਦਲ ਧਿਰ ਵੀ ਮੁਕਾਬਲੇ 'ਚ ਦੇਖੀ ਜਾ ਰਹੀ ਹੈ ਜੀ। ਪਰ ਜਿੱਥੇ ਉਹ ਇਸ ਤਰ੍ਹਾਂ ਮੁਕਾਬਲੇ 'ਚ ਨੇ, ਉੱਥੇ ਆਪਸ 'ਚ ਵੀ ਮੁਕਾਬਲੇ 'ਚ ਨੇ ਕਿ ਕਿਹੜਾ ਵੱਧ ਵੋਟਾਂ ਲੈ ਕੇ ਜਾਊ, ਨਤੀਜਿਆਂ ਤੋਂ ਬਿਨਾਂ। ਪਰ ਸੱਤਾਧਾਰੀ ਧਿਰ ਆਪਣੀ ਤਾਕਤ ਦੇ ਦਮ ਤੇ, ਆਪਣੀ ਮਨੀ ਪਾਵਰ ਦੇ ਦਮ ਤੇ, ਆਪਣੇ ਮਸਲ ਪਾਵਰ ਦੇ ਦਮ ਤੇ, ਮਨੀਸ਼ ਸਿਸੋਦੀਆ ਦਾ ਫਾਰਮੂਲਾ, ਸਾਮ ਦਾਮ ਦੰਡ ਵੇਦ, ਉਸ ਫਾਰਮੂਲੇ ਤਹਿਤ ਉਸ ਤਰੀਕੇ ਦੇ ਚੋਣ ਲੜ ਰਹੀ ਹੈ। ਸੋ ਉਹਨੇ ਸਾਰੇ ਹੱਥਕੰਡੇ ਅਪਣਾ ਲਏ ਨੇ, ਤੇ ਕੱਲ ਰਾਤ ਵੀ ਜੋ ਕੁਛ ਹੈ ਸਭ ਨੂੰ ਪਤਾ ਕੀ ਹੋਇਆ। ਤੇ ਉਹ ਤੋਂ ਪਹਿਲਾਂ ਵੀ ਕਿਸੇ ਦੇ ਪੰਚ ਚੱਕ, ਕਿਸੇ ਸਰਪੰਚ ਚੱਕ, ਉਹ SSP ਤੱਕ ਨੂੰ ਸਸਪੈਂਡ ਕਰਨਾ ਪਿਆ ਚੋਣ ਕਮਿਸ਼ਨ ਨੂੰ। ਸੋ ਸਾਰਾ ਕੁਝ ਤਰਨਤਾਰਨ 'ਚ ਵਾਪਰਿਆ। ਸੋ ਇਸ ਲਈ 3 ਧਿਰਾਂ ਦਾ ਮੁਕਾਬਲੇ 'ਚ। ਪਰ ਭਾਰਤੀ ਜਨਤਾ ਪਾਰਟੀ, BJP ਉੱਥੇ ਇਸ ਵਾਰ ਵੋਟ ਬੈਂਕ ਵਧਾਉਣ ਲਈ ਲੜ ਰਹੀ ਹੈ। ਉਹਦੀ ਨਜ਼ਰ ਸ਼ਹਿਰੀ ਵੋਟਰ ਤੇ, ਹਿੰਦੂ ਵੋਟਰ ਤੇ, SC ਵੋਟਰ ਦੇ ਉੱਤੇ ਜ਼ਿਆਦਾ ਹੈ, ਤੇ ਉਹ ਉੱਥੇ ਜੋ ਰਜਮਾਇਸ਼ ਕਰ ਰਹੀ ਹੈ। ਪਰ ਕਾਂਗਰਸ ਨੇ ਇਸ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਲਗਾਤਾਰ ਚੋਣ ਪਿੜ ਦੇ ਵਿੱਚ ਜਿੱਥੋਂ ਸ਼ੁਰੂ ਕੀਤਾ ਸੀ, ਉੱਥੋਂ ਥੱਲੇ ਆਉਂਦੇ ਬਹੁਤ ਗਰਾਊਂਡ ਤੇ ਆ ਗਏ। ਉਹਨਾਂ ਦਾ ਪੱਧਰ ਲਗਾਤਾਰ ਡਾਊਨ ਗਿਆ। ਰਾਜਾ ਬੜਿੰਗ ਦੀ ਨਲਾਇਕੀ, ਉਹਦੇ ਬੋਲ, ਉਹਦਾ ਤਰੀਕਾ, ਫਿਰ ਭਾਈ ਜੈਤਾਂ ਜੀ ਵਾਲੇ ਮਾਮਲੇ 'ਚ ਫਸੇ, ਪਹਿਲਾਂ ਰਾਸ਼ਟਰਵਾਦ ਵਾਲੇ ਮਾਮਲੇ ਤੇ, ਹਿੰਦੁਸਤਾਨ ਖਾਲਿਸਤਾਨ, ਇਹਨਾਂ ਮੁੱਦਿਆਂ ਤੇ ਘਿਰੇ, ਫਿਰ ਇਸੇ ਦੌਰਾਨ ਉਹਦਾ ਇੱਕ ਹੋਰ ਵਿਵਾਦ ਆ ਗਿਆ ਜਦੋਂ ਉਹਦੇ ਉਹ ਬੋਲ ਤੇ ਉਹਨੇ। ਇਸ ਲਈ ਉਹ ਲਗਾਤਾਰ ਇਸ ਤਰੀਕੇ ਨਾਲ ਘਿਰਦਾ ਰਿਹਾ, ਤੇ ਸਮੁੱਚੀਆਂ ਧਿਰਾਂ ਜਿਵੇਂ ਆਪਣੇ ਆਪ ਨੂੰ ਰਾਜਨੀਤਿਕ ਤਰ੍ਹਾਂ ਗੁੰਡਾਵਾਦ ਦੇ ਤਰੀਕੇ ਨਾਲ ਬਿਆਨਬਾਜ਼ੀ ਕਰ ਰਹੀਆਂ ਸੀਗੀਆਂ ਕਿ ਗੈਂਗਸਟਰਵਾਦ ਨੂੰ 4 ਦਿਨਾਂ 'ਚ ਮੁਕਾ ਦੇਵਾਂਗੇ, ਬਾਹਰ ਕੱਢ ਦੇਵਾਂਗੇ। ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕਿਉਂ ਨਹੀਂ ਸਜ਼ਾ ਜ਼ਾਬਤਾ ਵੱਲ ਵੱਧਦੀਆਂ ਕਿ ਹਾਂ ਜਿਹੜੀਆਂ ਧਿਰਾਂ ਕਾਨੂੰਨ ਤੋੜਦੀਆਂ ਸੀ ਉਹਨਾਂ ਤੇ ਕਾਰਵਾਈ ਕਰਾਂਗੇ, ਇਹ ਦਮਖਮ ਕਿਉਂ ਨਹੀਂ? ਇਸ ਲਈ ਇਹ ਮੁੱਦੇ ਵੀ ਚੜੇ। ਸੋ ਇਸ ਲਈ ਮੰਨਿਆ ਜਾ ਰਿਹਾ ਕਿ ਪਹਿਲੀਆਂ 3 ਧਿਰਾਂ ਜੇ ਸਿੱਧੇ ਮੁਕਾਬਲੇ 'ਚ ਨੇ ਤਾਂ ਕਾਂਗਰਸ ਤੇ BJP ਦਾ ਮੁਕਾਬਲਾ ਹੋਊਗਾ ਕਿ ਚੌਥੇ 5ਵੇਂ ਨੰਬਰ ਲਈ। ਸੋ ਇਹ ਸਥਿਤੀ ਹੈ। ਸੋ ਹੁਣ ਦੇਖਣ ਵਾਲੀ ਗੱਲ ਹੋਈ, ਅਮਨ ਅਮਾਨ ਨਾਲ ਵੋਟਾਂ ਪੈ ਜਾਣ। ਇਸ ਸਮੇਂ ਵੋਟਾਂ ਪੈ ਰਹੀਆਂ, ਤੇ ਬਿਹਾਰ ਦੀਆਂ ਚੋਣਾਂ ਦੇ ਨਾਲ ਹੀ 14 ਤਰੀਕ ਨੂੰ ਨਤੀਜੇ ਇਕੱਠੇ ਹੋਣਗੇ, ਤੇ ਉਸ ਦਿਨ ਦੇਖਦੇ ਹਾਂ ਜੀ ਕੀ ਰੰਗ ਵਰਤਦਾ। ਜੀ। ਤੇ ਉੱਧਰ ਜਾਂਦਿਆਂ ਦੀ ਗੱਲ ਕਰੀਏ ਪਠਾਨ ਮਾਜਰੇ ਦੀ, ਕਹਿੰਦੇ ਲੁੱਕਆਊਟ ਨੋਟਿਸ ਪੰਜਾਬ ਦੇ ਵਿੱਚ ਕੱਢੇ ਗਏ, ਤੇ ਪਠਾਨ ਮਾਜਰਾ ਆਸਟ੍ਰੇਲੀਆ ਦੇ ਵਿੱਚ ਬਹਿ ਕੇ ਇੰਟਰਵਿਊ ਦੇ ਰਿਹਾ ਜੀ। ਪ੍ਰਵੀਨ ਜੀ, ਜਿਸ ਦਿਨ ਪਠਾਨ ਮਾਜਰਾ ਹਰਿਆਣਾ ਦੇ ਵਿੱਚ ਇਹਨਾਂ ਦੀ ਪੁਲਿਸ ਗਿਰਫਤ ਚੋਂ ਨਿਕਲ ਕੇ ਭੱਜਿਆ ਸੀ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀ
ਕਿ ਕੀ ਉਹ ਬਾਹਰ ਨਿਕਲ ਗਿਆ, ਕੀ ਜੀ। ਸਰਕਾਰ ਦੀ ਨਲਾਇਕੀ ਕਰਕੇ ਹੋ ਗਿਆ, ਹੂੰ, ਕੀ ਸਰਕਾਰ ਦੇ ਇੱਕ ਧੜੇ ਦੀ ਸਹਿਮਤੀ ਨਾਲ ਹੋ ਗਿਆ, ਕੀ ਉਸ ਨੂੰ ਕੇਂਦਰ ਨੇ ਰਾਹ ਦਿੱਤਾ, ਕੇਂਦਰ ਦਾ ਥਾਪੜਾ ਉਹਨੂੰ ਮਿਲਿਆ, ਹੂੰ, ਕੀ ਉਹ ਬੀਜੇਪੀ ਦੇ ਵਿੱਚ ਜਾਏਗਾ ਆਉਂਦੇ ਦਿਨਾਂ 'ਚ। ਸੱਤਾਧਾਰੀ ਧਿਰ ਦਾ ਇੱਕ ਐਮਐਲਏ ਜਿਹਦੇ ਕੋਲ ਪੁਲਿਸ ਹੁੰਦੀ ਹੈ, ਸੁਰੱਖਿਆ ਦਸਤਾ ਹੁੰਦਾ ਹੈ, ਗੱਡੀ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ, ਜੇ ਉਹਦੇ ਤੇ ਇਹੋ ਜਿਹਾ ਪਰਚਾ ਹੋ ਜਾਵੇ, ਮਤਲਬ ਬਦਸਲੂਕੀ ਦਾ, ਬਲਾਤਕਾਰ ਦਾ, ਇਹ ਸਿਰਫ, ਤੇ ਉਹ ਗਿਰਫਤ ਨਾ ਤੁਹਾਡੇ ਆਵੇ, ਹੈ ਨਾ, ਫਿਰ ਇਹਦਾ ਮਤਲਬ ਤਾਂ ਕੋਈ ਤਾਂ ਹੈ। ਕਿ ਦਿੱਲੀ ਵਾਲੀ ਆਮ ਆਦਮੀ ਪਾਰਟੀ ਦੀ ਧਿਰ ਉਹਨੂੰ ਫੜਾਉਣਾ ਚਾਹੁੰਦੀ ਸੀ, ਪੰਜਾਬ ਵਾਲੀ ਧਿਰ ਕੋਈ ਉਹਨੂੰ ਬਚਾਉਣਾ ਚਾਹੁੰਦੀ ਸੀ, ਕਿਉਂਕਿ ਰਿਸ਼ਤੇ 'ਚ ਉਹ ਸਰਕਾਰੀ ਫੁੱਫੜ ਲੱਗਦਾ, ਮਤਲਬ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਦਾ ਫੁੱਫੜ ਲੱਗਦਾ। ਸੋ ਇਸ ਲਈ ਇਹ ਵੀ ਪਹਿਲੂ ਸੀ। ਪਰ ਕੁਝ ਧਿਰਾਂ ਇਹ ਵੀ ਕਹਿ ਰਹੀਆਂ ਕਿ ਨਹੀਂ, ਉਸਨੇ ਇਸ ਪ੍ਰਕਿਰਿਆ 'ਚ ਫਸਣ ਤੋਂ ਬਾਅਦ ਉਹਨੇ ਦਿੱਲੀ ਵਾਲੀ ਧਿਰ ਦਾ ਆਸ਼ੀਰਵਾਦ ਲਿਆ, ਖਾਸ ਕਰ ਕੇਂਦਰੀ ਧਿਰ ਜਿਹੜੀ ਸੱਤਾ ਤੇ ਰਾਜ ਕਰ ਰਹੀ ਹੈ ਉਹਦਾ ਆਸ਼ੀਰਵਾਦ ਲਿਆ, ਇਸ ਲਈ ਉਹਨੇ ਆਪਣਾ ਰਾਹ ਨਵੇਕਲਾ ਕੱਢ ਲਿਆ। ਤੇ ਹੁਣ ਇਹ ਲੁੱਕ ਆਊਟ ਨੋਟਿਸ ਪਿਛਲੇ ਹਫ਼ਤੇ ਜਾਰੀ ਕਰ ਰਹੇ ਸੀ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਹੁਣ ਤੱਕ ਤਾਂ ਉਹ ਲੰਘ ਗਿਆ ਜੀ, ਬਾਹਰ ਚਰਚਾ ਤੇ ਸੀ ਕਿ ਬਾਇਆ ਨੇਪਾਲ ਉਹ ਵਿਦੇਸ਼ ਜਾ ਚੁੱਕਿਆ, ਤੇ ਉਸ ਗੱਲ ਦੀ ਹੁਣ ਪੁਸ਼ਟੀ ਹੈ ਜੀ। ਕੁਝ ਚੈਨਲਾਂ ਨੇ ਉਹਦੀ ਇੰਟਰਵਿਊ ਕਰਕੇ ਦੱਸਿਆ ਕਿ ਜੀ, ਇੱਕ ਦੋ ਚੈਨਲ ਤੇ ਉਹਦੀ ਇੰਟਰਵਿਊ ਚੱਲੀ ਜਿਸ ਉਹਨੇ ਕਿਹਾ ਕਿ ਆਸਟ੍ਰੇਲੀਆ ਦਾ ਪਹਿਲਾਂ ਸਾਹਮਣੇ ਆ ਗਿਆ। ਪਰ ਚਲੋ ਪਠਾਨ ਮਾਜਰਾ ਤਾਂ ਇਸ ਮਸਲੇ ਤੋਂ ਬਚਣ ਕਰਕੇ ਆਸਟ੍ਰੇਲੀਆ ਗਿਆ, ਪਰ ਲੋਕ ਤਾਂ ਕਹਿੰਦੇ ਜੀ ਐਕਟੀ ਸਰਕਾਰ ਦੇ ਕਈ ਨੁਮਾਇੰਦੇ ਆਸਟ੍ਰੇਲੀਆ 'ਚ ਲੱਭਣਗੇ ਚੋਣਾਂ। ਜੀ ਸਹੀ ਹੈ। ਸੋ ਇਹ ਵੀ ਪਹਿਲੂ ਹੈਗਾ, ਹੈ ਨਾ। ਸੋ ਦੇਖਦੇ ਹਾਂ ਜੀ ਕਿ ਹੁਣ ਇਹ ਕੀ ਕਰਦੇ। ਹੁਣ ਇਹ ਫਿਲਮ ਤਾਂ ਹੈ ਨਹੀਂ ਕਿ ਜਹਾਜ਼ ਚੜ ਕੇ ਕੋਈ ਵੀ ਪਠਾਨ ਮਾਜਰੇ ਨੂੰ ਉੱਥੋਂ ਆਸਟ੍ਰੇਲੀਆ ਤੋਂ ਉਤਾਰ ਲਿਆਉਣਗੇ, ਪਰ ਕਹਿੰਦੇ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੰਟਰਨੈਸ਼ਨਲ ਪੱਧਰ ਤੇ। ਸੋ ਦੇਖਦੇ ਹਾਂ ਜੀ ਕੋਸ਼ਿਸ਼ਾਂ ਕਿੰਨੀਆਂ, ਪਰ ਸਰਕਾਰੀ ਫੁੱਫੜ ਆਸਟ੍ਰੇਲੀਆ 'ਚ ਹੈ। ਜੀ ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਸੀਨੀਅਰ ਪੱਤਰਕਾਰ, ਜਿਹੜੇ ਕਿ ਪੱਤਰਕਾਰ ਦੇ ਤੌਰ ਤੇ ਉੱਥੇ ਖਬਰ ਵੀ ਕਰ ਰਹੇ ਸਨ ਤੇ ਨਾਲ ਹੀ ਇੱਕ ਸਮਾਜਿਕ ਸਰਗਰਮ ਕਾਰਕੁਨ ਦੇ ਤੌਰ ਤੇ ਉੱਥੋਂ ਸੰਬੋਧਨ ਵੀ ਇਹਨਾਂ ਨੇ ਕੀਤਾ। ਕਾਫੀ ਗੜਕਵੀਂ ਆਵਾਜ਼ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਜਿਹੜੀ ਗੱਲ ਆ ਉਹ ਰੱਖੀ ਆ। ਅਸਲ ਦੇ ਵਿੱਚ ਜੇ ਯੂਨੀਵਰਸਿਟੀ ਦੇ ਮਾਮਲੇ ਦੀ ਆਪਾਂ ਗੱਲ ਕਰੀਏ ਤਾਂ ਯੂਨੀਵਰਸਿਟੀ ਦੀ ਮਹੱਤਤਾ ਕੀ ਹੈ, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਯੂਨੀਵਰਸਿਟੀ ਦੇ ਵਿੱਚ ਸਟਰਗਲ ਛੇੜੀ ਕਿਉਂ ਹੈ, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਯੂਨੀਵਰਸਿਟੀ ਦੇ ਇਸ ਵੇਲੇ ਸੰਘਰਸ਼ ਦੀ ਰੂਪ ਰੇਖਾ ਕੀ ਹੈ, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਯੂਨੀਵਰਸਿਟੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ ਚਾਹੀਦਾ, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਇਹਦੇ ਨਾਲ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਦੇ ਜਿਹੜੇ ਲੋਕ ਨੇ, ਚਾਹੇ ਉਹ ਸੱਥ ਵਾਲੇ ਨੌਜਵਾਨ ਮੁੰਡੇ ਨੇ, ਚਾਹੇ ਉਹ ਖੱਬੇ ਪੱਖੀ ਧਿਰਾਂ ਦੇ ਨਾਲ ਸੰਬੰਧਿਤ ਕੁਝ ਕੁੜੀਆਂ ਕੰਮ ਕਰਦੀਆਂ ਨੇ, ਚਾਹੇ ਉਹ ਸੈਨੇਟ ਦੇ ਵਿੱਚ ਕੁਝ ਮੈਂਬਰ ਬੈਠੇ ਨੇ, ਉਹ ਜਿਹੜੇ ਲੋਕ ਨੇ। ਇਹਦੇ ਨਾਲ ਹਰਿਆਣੇ ਦਾ ਇੱਕ ਵੀ ਦੇਖਣ ਨੂੰ ਮਿਲਿਆ ਆਪਾਂ ਨੂੰ, ਤੇ ਪੰਜਾਬ ਦੇ ਵਿੱਚੋਂ ਵੀ ਬਹੁਤ ਥਾਵਾਂ ਦੇ ਉੱਤੇ ਲੋਕ ਜਿਹੜੇ ਉੱਥੇ ਪਹੁੰਚੇ ਨੇ। ਉਮੀਦ ਤੋਂ ਜ਼ਿਆਦਾ ਲੋਕ ਚੰਡੀਗੜ੍ਹ ਦੇ ਵਿੱਚ ਪਹੁੰਚੇ ਨੇ। ਦੋ ਜਿਹੜੇ ਇਸ ਟਾਈਮ ਮੁੱਦੇ ਨੇ ਇਸੇ ਪੂਰੇ ਪ੍ਰਪੇਖ ਦੇ ਵਿੱਚੋਂ, ਦੋ ਜਿਹੜੇ ਪੱਖ ਨੇ ਉਹ ਅਣਗੌਲੇ ਨੇ ਪਰ ਗੌਲਣ ਵਾਲੇ ਨੇ। ਇੱਕ ਤਾਂ ਇਹ ਕਿ ਹਰਿਆਣਾ ਪੁਲਿਸ ਕੌਣ ਹੁੰਦੀ ਹੈ ਜਿਹੜੀ ਮੋਹਾਲੀ ਦੇ ਵਿੱਚ ਆ ਕੇ ਤੇ ਪੰਜਾਬ ਦੇ ਲੋਕਾਂ ਦੇ ਡੰਡਾ ਬਣਾਉਂਦੀ ਆ। ਕਿ ਪੰਜਾਬ ਜਿਹੜੀ ਸਰਕਾਰ ਆ ਉਹ ਆਪਣੇ ਬੰਦਿਆਂ ਨੂੰ ਪ੍ਰੋਟੈਕਟ ਵੀ ਨਹੀਂ ਕਰ ਸਕਦੀ? ਕਿ ਅਸੀਂ ਆਉਣ ਵਾਲੀ ਜਿਹੜੀ ਸੰਘਰਸ਼ ਛੇੜਾਂਗੇ ਉਹ ਇਹ ਛੇੜਨੀ ਸਾਨੂੰ ਪਊਗੀ ਵੀ ਅਸੀਂ ਪੰਜਾਬ ਨੂੰ ਪ੍ਰੋਟੈਕਟ ਕਰਨਾ ਜੀ, ਪੰਜਾਬ ਦੀ ਹੱਦ ਅੰਦਰ ਨਹੀਂ ਕੋਈ ਆ ਸਕਦਾ। ਤੇ ਦੂਜੇ ਪਾਸੇ ਜਿਹੜੀ ਪੰਜਾਬ ਪੁਲਿਸ ਹੈ, ਉਹ ਜਿਹੜੇ ਮੁਜ਼ਾਹਰਾਕਾਰੀ ਨੇ ਜਾਂ ਰੋਸ ਮੁਜ਼ਾਹਰਾਕਾਰੀ ਨੇ ਜਿਹੜੇ ਬੰਦੇ, ਉਹਨਾਂ ਨੂੰ ਕਿਉਂ ਰੋਕ ਰਹੀ ਸੀ? ਇਹ ਜਿਹੜੇ ਦੋਨੇ ਸਵਾਲ ਨੇ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਤੇ ਗ੍ਰਹਿ ਮੰਤਰੀ ਵੀ ਉਹੀ ਨੇ। ਗ੍ਰਹਿ ਮੰਤਰੀ ਦੇ ਇਸ਼ਾਰੇ ਤੋਂ ਬਿਨਾਂ ਹੋ ਨਹੀਂ ਸਕਦਾ ਵੀ ਉੱਥੇ ਪੰਜਾਬ ਪੁਲਿਸ ਕਿਸੇ ਨੂੰ ਰੋਕਣ ਦੀ ਜ਼ਰੂਰਤ ਕਰ ਸਕਦੀ ਹੈ। ਮਾਮਲਾ ਚੰਡੀਗੜ੍ਹ ਪ੍ਰਸ਼ਾਸਨ ਦਾ ਸੀ। ਵੈਸੇ ਤਾਂ ਚੰਡੀਗੜ੍ਹ ਵੀ ਸਾਡਾ ਤੇ ਰਾਜਧਾਨੀ ਵੀ ਸਾਡੀ ਹੈ। ਉੱਥੋਂ ਦਾ ਜਿਹੜਾ ਉੱਥੇ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਸਾਨੂੰ ਕੋਈ ਕਿਸੇ ਦੀ ਮਨਜ਼ੂਰੀ ਨਹੀਂ ਚਾਹੀਦੀ। ਅਸੀਂ ਉੱਥੋਂ ਦੇ ਮਾਲਕਾਂ ਤੇ ਮਾਲਕ ਆਪਦੀ ਥਾਂ ਦੇ ਉੱਤੇ ਜਦੋਂ ਜੀ ਜਾਵੇ ਜਾ ਸਕਦਾ, ਤਾਂ ਉਹਦੇ ਲਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਗੀ। ਇਹਦੇ ਨਾਲ ਇੱਕ ਹੋਰ ਜਿਹੜੀ ਗੱਲ ਆ ਉਹਦੇ ਤੇ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ। ਚੰਡੀਗੜ੍ਹ ਪੁਲਿਸ ਦਾ ਇੱਕ ਕਲੀਨ ਸ਼ੇਵ ਅਧਿਕਾਰੀ, ਮੈਨੂੰ ਉਹਦਾ ਨਾਂ ਨਹੀਂ ਪਤਾ, ਉਹ ਪੰਜਾਬ ਦੇ ਮੁੰਡਿਆਂ ਦੇ ਡੰਡੇ ਮਾਰ ਰਿਹਾ ਸੀ। ਉਹਦੀਆਂ 3-4 ਵੀਡੀਓ ਮੈਂ ਵੇਖ ਚੁੱਕਿਆ। ਉਹ ਪੰਜਾਬ ਦੇ ਮੁੰਡਿਆਂ ਨੂੰ ਉਕਸਾ ਰਿਹਾ ਸੀਗਾ ਵੀ ਇਹ ਮੁੰਡੇ ਜਿਹੜੇ ਨੇ ਉਹ ਕਿਸੇ ਤਰੀਕੇ ਨਾਲ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ। ਪਰ ਉਹਨਾਂ ਨੇ ਜ਼ਾਬਤਾ ਰੱਖਿਆ। ਜਵਾਨੀ ਨੂੰ ਜ਼ਾਬਤਾ ਰੱਖਣਾ ਬਹੁਤ ਔਖਾ। ਪਰ ਇਹ ਕੀ ਰੰਗ ਦੇਣੀ ਕੀ ਚਾਹੁੰਦੇ ਸੀ? ਇਹ ਪੂਰੇ ਧਰਨੇ ਨੂੰ ਇਹ ਹਿੰਸਾ ਕਰਾਉਣੀ ਚਾਹੁੰਦੇ ਸੀ ਉੱਥੇ, ਮਿੱਥ ਕੇ ਜਾਣ ਕੇ ਕਿ ਇਹ ਮੁੰਡਿਆਂ ਨੇ ਜੀ ਪੁਲਿਸ ਵਾਲੇ ਤੇ ਹੱਥ ਚੁੱਕ ਲਿਆ। ਉਸ ਤੋਂ ਬਾਅਦ ਪੁਲਿਸ ਵਾਲੇ ਨੇ ਉਹਨਾਂ ਨੂੰ ਲਾਠੀ ਚਾਰਜ ਕਰਨਾ ਪਿਆ ਤੇ ਉਹਨਾਂ ਨੂੰ ਖਦੇੜਨਾ ਪਿਆ। ਇਹ ਕੋਈ ਬਹਾਨਾ ਲੱਭ ਰਹੇ ਸੀਗੇ। ਇੱਕ ਬੱਚੀ ਹੈ, ਉਹਨੇ ਕਿਹਾ ਕਿ ਮੇਰੀ ਬਾਂਹ ਛੱਡ ਦੇ ਤੇ ਨਹੀਂ ਤਾਂ ਮੈਂ ਫਿਰ ਤੇਰੇ ਨਾਲ ਨਿਬੜਾਂਗੀ, ਪੁਲਿਸ ਵਾਲੇ ਨੂੰ ਕਹਿ ਰਹੀ ਆ। ਇਹ ਚੀਜ਼ਾਂ ਸਾਬਤ ਕੀ ਕਰ ਰਹੀਆਂ ਨੇ? ਉਹ ਕੁੜੀ ਦੀਆਂ ਇੰਟਰਵਿਊ ਸੁਣੀਆਂ ਮੈਂ, ਉਹ ਬੱਚੀ ਦੀਆਂ। ਉਹ ਬੱਚੀ ਬਹੁਤ ਸ਼ਾਂਤ ਸੁਭਾਅ ਦੀ ਹੈ, ਬਹੁਤ ਜ਼ਿਆਦਾ। ਪਰ ਇਹ ਪੰਜਾਬ ਦਾ ਖੂਨ ਆ, ਪੰਜਾਬ ਦੀ ਮਿੱਟੀ ਹੈ ਕਿ ਜਦੋਂ ਉਹਦੀ ਕੋਈ ਗੈਰਤ ਨੂੰ ਵੰਗਾਰਦਾ, ਜਦੋਂ ਉਹਦੇ ਤੇ ਕੋਈ ਵਾਅਦਾ ਕਰਨਾ ਆਉਂਦਾ, ਜਦੋਂ ਉਹਦੇ ਤੇ ਕੋਈ ਜ਼ੁਲਮ ਕਰਦਾ ਤੇ ਉਹ ਫਿਰ ਮੁੜ ਅੜ ਜਾਂਦਾ।
ਉਹ ਕੁੜੀ ਦੀ ਉਹ ਤੇਵਰ ਵੇਖ ਲਓ ਤੁਸੀਂ, ਜਿਹਦੇ ਵਿੱਚ ਉਹ ਅੜ ਰਹੀ ਹੈ ਬੀਬੀ ਦੇ ਨਾਲ, ਤੇ ਉਹਦੇ ਵਿੱਚ ਜਦੋਂ ਉਹ ਬਾਅਦ ਦੇ ਵਿੱਚ ਇੰਟਰਵਿਊਜ਼ ਦੇ ਰਹੀ ਹੈ ਤੇ ਉਦੋਂ ਉਹਦੇ ਤੇਵਰ ਵੇਖ ਲਓ, ਬਹੁਤ ਫਰਕ ਹੈ ਜ਼ਮੀਨ ਆਸਮਾਨ ਦਾ। ਮਤਲਬ ਕਿ ਉਹਦੀ ਜਿਹੜੀ ਗੈਰਤ ਆ ਉਹਨੇ ਹਲੂਣਾ ਮਾਰਿਆ ਕਿ ਨਹੀਂ ਇਹ ਗਲਤ ਹੈ ਤੇ ਇਹਨੂੰ ਮੈਨੂੰ ਗਲਤ ਨੂੰ ਗਲਤ ਕਹਿਣਾ ਪਊਗਾ। ਨੌਜਵਾਨੀ ਬਾਰੇ ਮੈਂ ਇਹੀ ਗੱਲ ਆਪਾਂ ਕਹਿਣੀ ਚਾਹੁੰਦੇ ਹਾਂ ਕਿ ਨੌਜਵਾਨੀ ਨੇ ਬਹੁਤ ਜ਼ਾਬਤਾ ਰੱਖਿਆ। ਇਹ ਦਿੱਲੀ ਵਾਰ-ਵਾਰ ਸਾਡਾ ਸਬਰ ਜਿਹੜਾ ਉਹ ਪਰਖ ਰਹੀ ਆ, ਪਰ ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਵੀ ਇਹ ਬੱਚਿਆਂ ਦੀ ਲੜਾਈ ਆ, ਜਵਾਕਾਂ ਦੀ ਲੜਾਈ ਆ। ਇਹ ਪੂਰੇ ਪੰਜਾਬ ਦੀ ਲੜਾਈ ਆ, ਪੰਜਾਬ ਦੇ ਹਰ ਸ਼ਖਸ ਦੀ ਲੜਾਈ ਆ। ਕਿਉਂਕਿ ਜੇ ਰਾਜਧਾਨੀਆਂ ਨਾ ਰਹੀਆਂ, ਜੇ ਯੂਨੀਵਰਸਿਟੀਆਂ ਨਾ ਰਹੀਆਂ, ਜੇ ਸਾਡੇ ਇਤਿਹਾਸਕ ਵਿਰਾਸਤ ਧਰੋਹਰ ਹੀ ਨਾ ਰਹੇ, ਤਾਂ ਫਿਰ ਅਸੀਂ ਕਾਹਦੇ ਦਾਅਵੇ ਆ ਸਾਡੇ। ਕੌਮਾਂ ਇਕੱਲੀਆਂ ਇਹ ਨਹੀਂ ਹੁੰਦਾ ਕਿ ਕਿਸੇ ਕੌਮ ਕਿਸੇ ਖਿੱਤੇ ਦੇ ਨਾਲ ਬਸ ਉਹਦਾ ਨਾਂ ਜੁੜ ਗਿਆ ਤੇ ਇੰਨਾ ਹੀ ਕਾਫੀ ਹੈ। ਕੌਮਾਂ ਦੇ ਲਈ ਕੁਝ ਚੀਜ਼ਾਂ ਮਹੱਤਤਾ ਰੱਖਦੀਆਂ ਹੁੰਦੀਆਂ ਨੇ, ਕੌਮਾਂ ਦੇ ਲਈ ਕੁਝ ਚੀਜ਼ਾਂ ਉਹਨਾਂ ਦੀ ਗੈਰਤ ਦੀ ਨਿਸ਼ਾਨੀ ਹੁੰਦੀਆਂ ਨੇ, ਕੌਮਾਂ ਦੇ ਲਈ ਉਹਨਾਂ ਦਾ ਜਿਹੜਾ ਰਾਜਧਾਨੀ ਹੁੰਦੀ ਆ ਉਹ ਸਵੈਮਾਨ ਹੁੰਦੀ ਆ। ਸਾਡਾ ਸਵੈਮਾਨ ਚੰਡੀਗੜ੍ਹ ਆ। ਅਸੀਂ ਇਹਦੇ ਤੇ ਦਾਅਵਾ ਨਾ ਕੱਲ੍ਹ ਛੱਡਿਆ ਸੀ, ਨਾ ਛੱਡਾਂਗੇ। ਬਹੁਤ ਸਾਰੇ ਲੋਕਾਂ ਨੇ ਜਾਨਾਂ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚ ਸਾਡੇ ਪਿਓ ਦਾਦੇ ਹੋਣਗੇ, ਪੰਜਾਬ ਦੇ ਲੋਕ ਸੀਗੇ ਚੰਡੀਗੜ੍ਹ ਲੈਣ ਪਿੱਛੇ, ਚੰਡੀਗੜ੍ਹ ਨੂੰ ਹਾਸਲ ਕਰਨ ਦੇ ਲਈ। ਸੋ ਇਹ ਦਾਅਵਾ ਸਾਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ। ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਹਾਂ, ਚਾਹੇ ਉਹ ਪੰਜਾਬੀ ਹਿੰਦੂ ਆ, ਚਾਹੇ ਉਹ ਪੰਜਾਬੀ ਮੁਸਲਮਾਨ ਆ, ਚਾਹੇ ਉਹ ਸਿੱਖ ਭਾਈਚਾਰਾ, ਕਿਸੇ ਵੀ ਤਰੀਕੇ ਦੇ ਕੋਈ ਹੋਰ ਭਾਈਚਾਰਾ, ਦਲਿਤ ਭਾਈਚਾਰੇ ਤੋਂ ਆ, ਤੇ ਉਹਨਾਂ ਨੂੰ ਆਪਣੀ ਜਿਹੜੀ ਮਾਂ ਬੋਲੀ ਦਾ ਮਾਣ ਆ, ਆਪਣੀ ਧਰਤੀ ਦਾ ਮਾਣ ਆ, ਆਪਣੇ ਹੋਰ ਜਿਹੜੇ ਇਤਿਹਾਸਕ ਵਿਰਾਸਤਾਂ ਦਾ ਮਾਣ ਆ, ਉਹ ਕਦੇ ਫਿੱਕਾ ਨਹੀਂ ਪੈਣਾ ਚਾਹੀਦਾ। ਉਹਦਾ ਦਾਅਵਾ ਦਿਨੋਂ ਦਿਨ ਮਜ਼ਬੂਤ ਹੋਣਾ ਚਾਹੀਦਾ ਤੇ ਇਸ ਦਾਅਵੇ ਨੂੰ ਮਜ਼ਬੂਤ ਕਰਨ ਦੇ ਲਈ ਉਹਨੂੰ ਆਪਣੀ ਆਵਾਜ਼ ਬੁਲੰਦ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।